ਜਦੋਂ ਤੱਕ ਤੁਹਾਡੇ ਕੋਲ ਇੰਡੀਪੈਂਡੈਂਟ ਸੋਵਰਨ ਆਪਣਾ ਮੁਲਕ ਨਹੀਂ ਹੁੰਦਾ, ਤੁਹਾਡੇ ਚੈਲੰਜਸ ਕਦੇ ਖਤਮ ਨਹੀਂ ਹੋ ਸਕਦੇ। ਸ਼ਤਰੂ ਦਾ, ਦੁਸ਼ਮਣ ਦਾ ਦੋਸਤ ਬਣਨ ਦੀ ਗੱਲ ਤੁਹਾਡੀ ਪੋਲੀਟੀਕਲ ਪਾਵਰ ਨਾਲ ਜੁੜੀ ਹੁੰਦੀ ਹੈ। ਡਾਇਸਪੋਰਾ ਸਿੱਖ ਇੱਕ ਤਾਕਤ ਬਣ ਕੇ ਉੱਭਰੇ ਨੇ ਔਰ ਇਸ ਤਾਕਤ ਨੂੰ ਅਸੀਂ ਆਪਣੇ ਗੋਲ ਦੀ ਪ੍ਰਾਪਤੀ ਦੇ ਲਈ ਹੋਰ ਵੀ ਜਥੇਬੰਦਕ ਅੰਦਾਜ਼ ਦੇ ਵਿੱਚ ਜਿਹੜਾ ਉਸ ਦਾ ਇਸਤੇਮਾਲ ਕਰੀਏ। ਜੇ ਦੁਸ਼ਮਣ ਦੀਆਂ ਅੱਖਾਂ 'ਚ ਦੇਖਣਾ ਹੋਏ ਤੇ ਇਸ ਵੇਲੇ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਡਾਇਸਪੋਰਾ ਸਿੱਖ ਨੇ। ਇੱਕ ਮੈਸੇਜ ਵੀ ਹੈ ਕਿ ਅਸੀਂ ਜੇ ਈਵਨ ਪੀਸਫੁਲ ਤਰੀਕੇ ਦੇ ਨਾਲ ਵੀ ਆਪਣੀ ਪੋਲੀਟੀਕਲ ਪਾਵਰ ਦੀ ਸਟਰਗਲ ਕਰਦੇ ਤੇ ਸਾਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਲਿਆ ਜਾਂਦਾ ਹੈ। ਬੈਂਜਾਮਿਨ ਫਰੈਂਕਲਿਨ ਦੀਆਂ ਇਹ ਲਾਈਨ ਹੈ ਕਿ ਵੀ ਆਲ ਮਸਟ ਹੈਂਗ ਟੁਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਇੱਕ ਵਾਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਪਿਛਲੇ ਸੈਗਮੈਂਟ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਗੱਲ ਮੁੱਕਦੀ ਹੈ ਉਹ ਆਜ਼ਾਦੀ ਦੇ ਉੱਤੇ ਆ ਕੇ ਮੁੱਕਦੀ ਹੈ। ਪੰਜਾਬ ਦੀਆਂ ਚੋਣਾਂ ਹੋਣ, ਅਦਰਵਾਈਜ਼ ਜੋ ਵੀ ਇਸ ਵਕਤ ਚੱਲ ਰਿਹਾ ਉਹਦੇ ਵਿੱਚੋਂ ਸੋਲਿਊਸ਼ਨ ਨਹੀਂ ਨਿਕਲਦਾ। ਪਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਜੋ ਚੱਲ ਰਿਹਾ ਉਹਦੇ ਚੋਂ ਨਹੀਂ ਸੋਲਿਊਸ਼ਨ ਨਿਕਲਦਾ ਤੇ ਆਜ਼ਾਦੀ ਵੱਲ ਕਿਸ ਤਰੀਕੇ ਨਾਲ ਕਦਮ ਵਧਾਇਆ ਜਾਵੇ, ਇਹ ਇੱਕ ਵੱਡਾ ਸਵਾਲ ਹੈ। ਦੇਖੋ, ਅਸੀਂ ਕੱਲ੍ਹ ਇਸ ਹੋਪ ਦੇ ਨਾਲ ਹੀ 2021 ਨੂੰ ਅਲਵਿਦਾ ਕਹੀ ਸੀ ਉਸ ਬਰਡਸ ਆਈ ਵਿਊ 'ਚ ਕਿ ਅਲਟੀਮੇਟਲੀ ਜੋ 2021 ਦੇ ਵਰ੍ਹੇ 'ਚ ਸਿੱਖ ਕੌਮ ਦੀਆਂ ਪ੍ਰਾਪਤੀਆਂ ਨੇ, ਇੰਟਰਨੈਸ਼ਨਲ ਲੈਵਲ 'ਤੇ ਰੈਕਗਨੀਸ਼ਨ, ਜਿਵੇਂ ਡਾਇਸਪੋਰਾ ਸਿੱਖਾਂ ਨੇ ਆਪਣਾ ਮਸਲ, ਪੋਲੀਟੀਕਲ ਮਸਲ ਦਿਖਾਇਆ ਔਰ ਕਿਸਾਨ ਮੂਵਮੈਂਟ ਦੀ ਵਿਕਟਰੀ ਜਿਸ ਦੇ ਪਿੱਛੇ ਸਮੁੱਚੀ ਸਿੱਖ ਕੌਮ ਜਿਨ੍ਹਾਂ 'ਤੇ ਖਲੋਤੀ, ਇਹ ਇੱਕ ਰਾਹ ਦਸੇਰਾ ਹੈ। ਔਰ ਸੁਗੰਧ ਸਮੀਰ ਦੀਆਂ ਇਹ ਲਾਈਨਾਂ ਮੈਂ ਅਕਸਰ ਦੁਹਰਾਉਂਦਾ ਕਿ ਝਲਕ ਸੁੰਦਰ ਤੋਂ ਰੌਸ਼ਨ ਪੰਧ ਹੋਏ, ਕੀ ਗਮ ਜੇ ਸਿਰ 'ਤੇ ਪੰਡਾਂ ਭਾਰੀਆਂ ਨੇ। ਉਹ ਮੋਦੀ ਜਿਹੜਾ 7 ਸਾਲ ਤੋਂ ਇੱਕ ਅਜਿੱਤ ਆਪਣੇ, ਜਿਵੇਂ ਉਸ ਨੇ ਅਸ਼ਵਮੇਘ ਯੱਗ ਦੇ ਘੋੜੇ ਵਾਂਗ ਕਿ ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈ। ਹਾਲਾਂ ਪੰਜਾਬ ਨੇ ਉਹਨੂੰ ਪਾਰਲੀਮੈਂਟਰੀ ਸਿਸਟਮ ਦੇ ਥੱਲੇ ਵੀ ਰੋਕਿਆ ਜਦੋਂ ਕਿ ਉਹਨਾਂ ਦੀ ਵੇਵ ਉੱਥੇ ਨਹੀਂ ਐਂਟਰ ਹੋਈ, ਲੇਕਿਨ ਇਹ ਸਿੱਧੇ ਤੌਰ 'ਤੇ ਉਸ ਦੀ ਧੌਣ ਨੂੰ ਝੁਕਾਉਣ ਵਾਲਾ ਕੰਮ। ਔਰ 7 ਸਾਲ 'ਚ ਜਿਹੜਾ ਇਹ ਸੀ ਕਿ ਮੋਦੀ ਕਦੇ ਵਾਪਸ ਨਹੀਂ ਲੈਂਦਾ ਜੋ ਫੈਸਲਾ ਉਹਨੇ ਕਰ ਲਿਆ, ਉਹ ਨੋਟਬੰਦੀ ਦਾ ਹੋਏ, ਡੀਮੋਨੇਟਾਈਜੇਸ਼ਨ ਹੋਏ, GST ਹੋਏ, ਕਸ਼ਮੀਰ 'ਚ ਆਰਟੀਕਲ 370 ਖਤਮ ਕਰਨਾ ਹੋਏ, ਲੇਕਿਨ ਸਿੱਖ ਕੌਮ ਨੇ ਦੱਸ ਦਿੱਤਾ ਕਿ ਦੁਨੀਆ ਝੁਕਤੀ ਹੈ, ਕੋਈ ਝੁਕਾਨੇ ਵਾਲਾ ਚਾਹੀਏ। ਸੋ ਇਸ ਤੋਂ ਅਸੀਂ ਜਿਹੜਾ ਪੋਜ਼ਿਟਿਵ ਨੋਟ ਤੋਂ ਸ਼ੁਰੂ ਕਰਦੇ ਹਾਂ ਕਿ ਬੇਸ਼ੱਕ ਜੇ ਉਹਨਾਂ ਦੀ ਨੀਅਤ ਜਾਂ ਉਹਨਾਂ ਦੀ ਰਣਨੀਤੀ ਦੇਖਣੀ ਹੋਏ ਤੇ ਬ੍ਰਾਹਮਣ ਜਿਹੜਾ ਸਰਵਾਈਵਲ ਹੈ 4000 ਸਾਲ ਦਾ, ਉਹਨੂੰ ਤੁਸੀਂ ਈਜ਼ੀ ਨਹੀਂ ਲੈ ਸਕਦੇ। ਉਹਨਾਂ ਦੇ ਇਸ ਡਿਫੀਟ ਦੇ ਨਾਲ ਹੀ ਕਿਉਂ ਜਿਹੀ ਜਿਹੜੀ ਹੈ ਉਹ ਡਰਟੀ ਗੇਮ ਪੰਜਾਬ 'ਚ ਖੇਡਣੀ ਸ਼ੁਰੂ ਕੀਤੀ। ਅਸੀਂ ਦੇਖਦੇ ਹਾਂ ਕਿ ਕਿਵੇਂ ਉਥਲ ਪੁਥਲ ਕਾਂਗਰਸ ਪਾਰਟੀ, ਜਿਸ ਦਾ ਉਹਨਾਂ ਦਾ 1 ਪੁਆਇੰਟ ਏਜੰਡਾ ਇੱਕ ਸਟੇਜ 'ਤੇ ਮੋਦੀ ਨੇ ਦਿੱਤਾ ਸੀ ਕਿ ਜੀ ਕਾਂਗਰਸ ਮੁਕਤ ਭਾਰਤ ਜੀ। ਹੁਣ ਇਹ ਨਹੀਂ ਹੈ ਕਿ ਕੋਈ ਕਾਂਗਰਸ ਨੇ ਮਾਈਨੋਰਟੀਜ਼ ਨੂੰ ਫੁੱਲ ਪਾਏ ਹੋਏ ਨੇ। ਸਿੱਖਾਂ ਦੀ ਸਭ ਤੋਂ ਜ਼ਿਆਦਾ ਨਸਲਕੁਸ਼ੀ ਤਾਂ ਕਾਂਗਰਸ ਦੇ ਦੌਰ 'ਚ ਹੋਈ ਪਹਿਲੀ ਸਟੇਜ 'ਤੇ। ਹੁਣ ਤਾਂ ਅਸੀਂ ਇੱਕ ਡਿਫਰੈਂਟ ਐਨਮੀ ਦੇ ਨਾਲ ਡੀਲ ਕਰ ਰਹੇ। ਉਹ ਨਹਿਰੂ ਦੀਆਂ ਨੀਤੀਆਂ ਹੋਣ, ਇੰਦਰਾ ਗਾਂਧੀ ਦੀ ਜੂਨ 84, ਨਵੰਬਰ 84 ਔਰ ਬਾਅਦ 'ਚ ਨਰਸਿਮਹਾ ਰਾਓ ਦੇ ਥੱਲੇ ਜੋ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਗਏ। ਸੋ ਸਾਨੂੰ ਕੋਈ ਕਾਂਗਰਸ ਦੇ ਜਾਣ ਜਾਂ ਦੇ ਨਾਲ ਕੋਈ ਨਹੀਂ ਹੈ ਕਿ ਕੋਈ ਉਹਦੇ ਨਾਲ ਜੁੜਿਆ ਹੋਇਆ, ਪਰ ਉਹ ਇਹ ਸਮਝਦੇ ਨੇ ਕਿ ਵੀ ਜਿਹੜੀ ਵੀ ਤਾਕਤ ਐਟਲੀਸਟ ਪੈਨ ਇੰਡੀਆ ਹੈ, ਭਾਰਤ ਭਰ ਦੇ ਵਿੱਚ ਹੈ, ਉਹਨੂੰ ਪਹਿਲਾਂ ਤੋੜੋ। ਬਾਕੀਆਂ ਨੂੰ ਤਾਂ ਜਦੋਂ ਮਰਜ਼ੀ ਤੁਸੀਂ ਉਹਨਾਂ ਦੇ ਨਾਲ ਨਿਬੜ ਲਓਗੇ। ਇਹ ਉਹਦੇ 'ਚ ਸਿਰਫ ਇੱਕ ਅਪਵਾਦ ਮਮਤਾ ਬੈਨਰਜੀ ਜ਼ਰੂਰ ਸਾਬਤ ਹੋਈ ਵੈਸਟ ਬੰਗਾਲ ਦੇ ਵਿੱਚ, ਲੇਕਿਨ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਵੀ ਹੌਲੀ 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 ਹਰ ਪਾਸੇ ਜੇ ਨਾਰਥ ਈਸਟ ਜਿੱਥੇ ਕੋਈ ਆਰੀਅਨ ਰੇਸ ਦੇ ਲੋਕ ਨਹੀਂ ਰਹਿੰਦੇ, 7 ਸੂਬੇ ਜਿਹੜੇ ਨੇ ਨਾਰਥ ਈਸਟ ਦੇ, ਉਹਦੇ 'ਚ ਜਾਂ BJP ਦੀ ਸਿੱਧੀ ਹਕੂਮਤ ਹੈ ਜਿਵੇਂ ਅਸਾਮ 'ਚ ਹੈ, ਜਾਂ ਉਹ ਭਾਈਵਾਲ ਹੈ।
ਤੇ ਉਹਨਾਂ ਦੇ ਲਈ ਬਾਕੀ ਸੂਬਿਆਂ 'ਚ ਹਿੰਦੂਤਵਾ ਦਾ ਏਜੰਡਾ ਪਹੁੰਚਾਉਣਾ, ਕਰਨਾਟਕਾ ਵਰਗੀ ਸਾਊਥ ਦੀ ਸਟੇਟ ਉਹਨਾਂ ਨੇ ਕੰਟਰੋਲ ਕੀਤੀ। ਅਜੇ ਤਮਿਲਨਾਡੂ ਕੇਰਲਾ 'ਚ ਪੈਰ ਨਹੀਂ ਲੱਗੇ, ਲੇਕਿਨ ਆਲਰੇਡੀ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੇ ਪੋਲਰਾਈਜੇਸ਼ਨ ਦੀ ਕੰਮ ਦੀ ਲਾਈਨ ਸ਼ੁਰੂ ਕੀਤੀ ਹੋਈ ਹੈ। ਹੁਣ ਪੰਜਾਬ 'ਚ ਸਿੱਖਾਂ ਦੇ ਹਵਾਲੇ ਨਾਲ ਤੁਸੀਂ ਜੇ ਦੇਖੋਗੇ ਤੇ ਉਹ 2-3 ਫਰੰਟਸ ਦੇ ਉੱਤੇ, ਇੱਕ ਪਾਸੇ ਉਹਨਾਂ ਦੇ ਆਈਡੀਆਲੌਗ ਜਿਸ ਕਿਸਮ ਦੇ ਉਹਨਾਂ 'ਚ ਪਗੜੀਧਾਰੀ ਵੀ ਉਹਨਾਂ ਨੇ ਖੜੇ ਕੀਤੇ, ਜਿਵੇਂ ਬ੍ਰਿਜਮੋਹਨ ਸਿੰਘ ਬੇਦੀ ਨਾਂ ਦਾ ਬੰਦਾ ਕੱਲ ਪਰਸੋਂ ਇੰਟਰਵਿਊ ਦੇ ਰਿਹਾ ਸੀ ਇੱਕ ਟੀਵੀ ਚੈਨਲ ਤੇ, ਜਿਹਦੇ 'ਚੋਂ ਕਹਿੰਦਾ ਹੈ ਕਿ ਭਾਈ ਸਿੱਖ ਤਾਂ ਇੱਕ ਪੰਥ ਹੈ, ਇਹ ਤਾਂ ਧਰਮ ਹੈ ਹੀ ਨਹੀਂ। ਇਸੇ ਤਰ੍ਹਾਂ ਅਸੀਂ ਉਹਨਾਂ ਦੇ ਇੱਕ ਦਿਆਲ ਸਿੰਘ ਸੋਢੀ, ਜਿਸ ਨੂੰ ਉਹਨਾਂ ਨੇ ਕਿਸੇ ਵੇਲੇ ਬੀਜੇਪੀ ਦਾ MP ਵੀ ਬਣਾਇਆ ਸੀ ਅੰਮ੍ਰਿਤਸਰ ਤੋਂ, ਉਹ ਇਹੀ ਕਹਿੰਦੇ ਸੀ ਕਿ ਜੀ ਸਿੱਖ ਤਾਂ ਸਨਾਤਨ ਹਿੰਦੂ ਧਰਮ ਦੀ ਰੱਖਿਆ ਲਈ ਬਣੇ। ਹੁਣ ਉਦੋਂ ਤਾਂ ਇਹੀ ਬ੍ਰਿਜਮੋਹਨ ਬੇਦੀ ਤਾਂ ਸੋਢੀ ਉਹਨਾਂ ਨੂੰ ਮਿਲੇ ਸੀ। ਅੱਜ ਤਾਂ ਤੁਸੀਂ ਦੇਖੋਗੇ ਕਿ ਬਈ ਲੰਬੀ ਲਾਈਨ ਲੱਗੀ ਹੋਈ ਹੈ, ਜਿਹੜੇ ਬੀਜੇਪੀ ਦੇ ਜਾ ਕੇ, ਔਰ ਮਨਜਿੰਦਰ ਸਰਸਾ ਦਿੱਲੀ ਕਮੇਟੀ ਦਾ ਦੁਬਾਰਾ ਪ੍ਰਧਾਨ ਬਣਨ ਜਾ ਰਿਹਾ, ਉਹਨੇ ਅਸਤੀਫਾ ਵਾਪਸ ਲੈ ਲਿਆ। ਬੀਜੇਪੀ ਦਾ ਉਹ ਕਾਰਡ ਹੋਲਡਰ ਮੈਂਬਰ ਹੈ, ਪਟਨਾ ਸਾਹਿਬ ਕਮੇਟੀ ਦਾ ਅਸੀਂ ਹਾਲ ਦੇਖ ਲਿਆ। ਸੋ ਮਤਲਬ ਇਹ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਨੇ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਤਾਂ ਹੁਣ ਭੇਦ ਵਾਲਾ ਜਿਹੜਾ ਹਥਿਆਰ ਹੈ ਉਹਨੂੰ ਟੂ ਦਾ ਐਕਸਟ੍ਰੀਮ ਵਰਤ ਰਹੇ ਨੇ ਉਹਨਾਂ ਨੇ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਵੱਡੇ ਚਿਹਰੇ ਦੇਖਾਂਗੇ ਜਿਹੜੇ ਬੀਜੇਪੀ ਨੂੰ ਜੁਆਇਨ ਕਰ ਰਹੇ ਹੋਣਗੇ। ਲੇਕਿਨ ਇਹ ਸਾਰਾ ਸਾਨੂੰ ਸਾਡੇ ਫੋਕਸ ਤੋਂ ਡੈਟਰ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਕੀ ਤਰੀਕੇ ਹੋਣ, ਕੀ ਸਟ੍ਰੈਟਜੀਜ਼ ਹੋਣ, ਤੇ ਇਹਦੇ ਲਈ ਮੈਂ ਅਕਸਰ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਦੁਹਰਾਉਂਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਦੋਂ ਤੱਕ ਤੁਹਾਡੇ ਕੋਲ ਇੰਡੀਪੈਂਡੈਂਟ ਸੋਵਰਨ ਆਪਣਾ ਮੁਲਕ ਨਹੀਂ ਹੁੰਦਾ, ਤੁਹਾਡੇ ਚੈਲੰਜਸ ਕਦੇ ਖਤਮ ਨਹੀਂ ਹੋਣ। ਸ਼ਤਰੂ ਦਾ, ਦੁਸ਼ਮਣ ਦਾ ਦੋਸਤ ਬਣਨ ਦੀ ਗੱਲ ਤੁਹਾਡੀ ਪੋਲੀਟੀਕਲ ਪਾਵਰ ਨਾਲ ਜੁੜੀ ਹੁੰਦੀ ਹੈ। ਸੋ ਉਹਦੇ 'ਚ ਮੈਂ ਪਹਿਲਾਂ ਤਾਂ ਇਹ ਸਮਝਦਾ, ਔਰ ਸਾਡੇ ਬਹੁਤ ਸਾਰੇ ਵਿਊਅਰਸ ਵੀ ਜਿਹੜੇ ਸਾਨੂੰ ਸਾਰੇ ਵਰੇ 'ਚ ਇਨਪੁਟ ਦਿੰਦੇ ਰਹੇ ਨੇ, ਉਹਨਾਂ ਦੇ ਵਿੱਚ ਇੱਕ ਬੜੀ ਪੋਜ਼ਿਟਿਵ ਜਿਹੜੀ ਅਸੀਂ ਦੇਖਦੇ ਹਾਂ ਕਿ ਡਾਇਸਪੋਰਾ ਸਿੱਖ ਇੱਕ ਤਾਕਤ ਬਣ ਕੇ ਉੱਭਰੇ ਨੇ। ਔਰ ਇਸ ਤਾਕਤ ਨੂੰ ਅਸੀਂ ਆਪਣੇ ਗੋਲ ਦੀ ਪ੍ਰਾਪਤੀ ਦੇ ਲਈ ਹੋਰ ਵੀ ਜਥੇਬੰਦਕ ਅੰਦਾਜ਼ ਦੇ ਵਿੱਚ ਜਿਹੜਾ ਉਸ ਦਾ ਇਸਤੇਮਾਲ ਕਰੀਏ। ਔਰ ਉਹਦੇ ਲਈ ਮੈਂ ਸਮਝਦਾ ਵੀ ਜਿਵੇਂ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ 2020 ਕੈਂਪੇਨ ਹੈ, ਇਹ ਇੱਕ ਮੈਸੇਜ ਵੀ ਹੈ ਕਿ ਅਸੀਂ ਜੇ ਈਵਨ ਪੀਸਫੁਲ ਤਰੀਕੇ ਦੇ ਨਾਲ ਵੀ ਆਪਣੀ ਪੋਲੀਟੀਕਲ ਪਾਵਰ ਦੀ ਸਟਰਗਲ ਕਰਦੇ ਹਾਂ ਤੇ ਸਾਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਲਿਆ ਜਾਂਦਾ ਹੈ। ਹੁਣ ਅਸੀਂ ਜਸਵਿੰਦਰ ਸਿੰਘ ਮੁਲਤਾਨੀ ਦਾ ਕੇਸ ਦੇਖੀਏ, ਪਹਿਲਾਂ ਤਾਂ ਝੂਠ ਬੋਲਿਆ ਕਿ ਜੀ ਜਰਮਨ ਨੇ ਡਿਟੇਨ ਕਰ ਲਿਆ, ਸਾਹਮਣੇ ਆਇਆ ਕਿ ਉਹ ਤਾਂ ਹੈ ਨਹੀਂ, ਔਰ ਅਜੇ ਤੱਕ ਰੀਟਰੈਕ ਨਹੀਂ ਕੀਤਾ। ਹੁਣ ਅੱਜ ਦੀਆਂ ਖਬਰਾਂ ਨੇ ਕਿ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਆਪਣੇ ਤੌਰ ਦੇ ਉੱਤੇ ਹੀ ਜਿਹੜਾ ਦਹਿਸ਼ਤਗਰਦੀ ਦਾ ਕੇਸ ਪਾ ਦਿੱਤਾ। ਹੁਣ ਇਹ ਜਿਹੜੇ ਤੌਰ ਤਰੀਕੇ ਨੇ, ਇਹ ਡਾਇਸਪੋਰਾ ਸਿੱਖਾਂ ਦੀ ਜੇ ਦੁਸ਼ਮਣ ਦੀਆਂ ਅੱਖਾਂ 'ਚ ਦੇਖਣਾ ਹੋਏ ਤੇ ਇਸ ਵੇਲੇ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਡਾਇਸਪੋਰਾ ਸਿੱਖ ਨੇ, ਜਿਨ੍ਹਾਂ ਦੀ ਗਿਣਤੀ 5 ਤੋਂ 6 ਮਿਲੀਅਨ ਦੇ ਨੇੜੇ ਤੇੜੇ ਹੈ। ਇਸ ਵੇਲੇ ਪਾਵਰਫੁਲ ਨੇ, ਪੋਲੀਟੀਕਲੀ ਵੀ ਇਨਫਲੂਐਂਸ ਰੱਖਦੇ ਨੇ, ਫਾਈਨੈਂਸ਼ੀਅਲੀ ਵੀ ਰਿਸੋਰਸਫੁਲ ਨੇ। ਸੋ ਜੇ ਦੁਸ਼ਮਣ ਨੂੰ ਇਹਦੇ 'ਚੋਂ ਤਾਕਤ ਨਜ਼ਰ ਆਉਂਦੀ ਹੈ ਤੇ ਅਸੀਂ ਡਾਇਸਪੋਰਾ ਆਪਣੀ ਕਨਸਟੀਚੁਐਂਸੀ ਨੂੰ ਪੋਲੀਟੀਕਲ ਲੌਬਿੰਗ ਦੇ ਲਈ, ਆਪਣੇ ਮੈਸੇਜ ਨੂੰ ਗੈਟ ਅਕ੍ਰੋਸ ਕਰਨ ਦੇ ਲਈ ਇਸਤੇਮਾਲ ਕਰੀਏ। ਔਰ ਉਹਦੇ ਲਈ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦਾ ਫਾਰਮੈਟ ਹੈ, 2015 ਦੇ ਸਰਬੱਤ ਖਾਲਸਾ ਨੇ ਉਸ ਨੂੰ ਐਂਡੋਰਸ ਕੀਤਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਇੱਕ ਉਹ ਸ਼ਖਸੀਅਤ ਜਿਹੜੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ, ਐਜ਼ ਏ ਜਥੇਦਾਰ ਅਕਾਲ ਤਖਤ ਉਹਨਾਂ ਨੂੰ ਪ੍ਰਵਾਨਿਤ ਕੀਤਾ ਗਿਆ। ਸੋ ਜੇ ਹੁਣ ਅਸੀਂ ਦੇਖਦੇ ਹਾਂ ਕਿ 60 ਸਾਲ ਬਾਅਦ ਭਾਰਤ ਔਰ ਅਮਰੀਕਾ ਨੇ 2 ਐਨਵੋਏ ਬਣਾਏ, ਉਹ ਤਿੱਬਤਨਸ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਨਾਲ ਕਮਿਊਨੀਕੇਸ਼ਨ ਓਪਨ ਕਰ ਸਕਦੀ ਹੈ। 60 ਸਾਲ ਉਹਨਾਂ ਨੇ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ, ਤੇ ਅਸੀਂ ਕਿਉਂ ਨਹੀਂ ਵਰਲਡ ਸਿੱਖ ਪਾਰਲੀਮੈਂਟ ਜਾਂ ਡਾਇਸਪੋਰਾ ਫਾਰਮ ਦੇ ਵਿੱਚ ਜਿਹੜੀ ਸਿੱਖਾਂ ਦੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈ, ਉਸ ਦੇ ਰਾਹੀਂ ਅਸੀਂ ਦੁਨੀਆ ਦੇ ਮੁਲਕਾਂ ਨਾਲ ਲੌਬੀ ਕਰ ਸਕੀਏ। ਔਰ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਗੁੱਡਵਿਲ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, ਔਰ ਉਸ ਤੋਂ ਬਾਅਦ ਜਿਹੜੀ ਇੱਕ ਚੰਗੀ ਗੁੱਡਵਿਲ ਹੈ ਉਹਨੂੰ ਅਸੀਂ ਪੋਲੀਟੀਕਲ ਈਡੀਅਮ 'ਚ ਵਰਤ ਸਕਦੇ ਹਾਂ। ਇਹ ਸਿਰਫ ਵੀਡੀਓਜ਼ ਰਾਹੀਂ ਮੈਸੇਜ ਦੇਣ ਨਾਲ ਨਹੀਂ ਹੈ, ਇਹ ਸਾਨੂੰ ਇਸ ਦੇ ਉੱਤੇ ਕੰਸਿਸਟੈਂਟ ਲੌਬੀ ਕਰਨੀ ਪਏਗੀ।
ਇਸੇ ਤਰ੍ਹਾਂ ਬੇਸ਼ੱਕ ਚਾਈਨਾ ਦੀ ਕਮਿਊਨਿਸਟ ਆਈਡੀਓਲੋਜੀ ਦੇ ਨਾਲ ਕੋਈ ਸਾਡੀ ਸਿੱਖੀ ਆਈਡੀਓਲੋਜੀ ਰਲਦੀ ਨਹੀਂ ਹੈ, ਲੇਕਿਨ ਜੇ ਚਾਈਨਾ ਨੂੰ ਇਹ ਨਜ਼ਰ ਆ ਰਿਹਾ ਕਿ ਧਰਮਸ਼ਾਲਾ 'ਚ ਦਲਾਈ ਲਾਮਾ ਨੂੰ ਬਿਠਾ ਕੇ ਇਹ ਗਵਰਨਮੈਂਟ ਇਨ ਐਗਜ਼ਾਈਲ ਨੂੰ, ਜਿਹਦੇ ਤੇ ਚਾਈਨੀਜ਼ ਗਵਰਨਮੈਂਟ ਨੇ ਅਫੀਸ਼ੀਅਲੀ ਪ੍ਰੋਟੈਸਟ ਕੀਤਾ ਹੈ, ਜਾਂ ਉਹਨਾਂ ਦੀ ਆਲ ਪਾਰਲੀਮੈਂਟਰੀ ਕਮੇਟੀ ਡਿਨਰ ਦੇ ਉੱਤੇ ਜਾਂਦੀ ਹੈ, ਤੇ ਜੇ ਚਾਈਨਾ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਭਾਈ ਆਹ ਸਾਡਾ ਕੇਸ ਹੈ ਜੈਨੂਅਨ, ਆਲਰੇਡੀ ਅਸੀਂ 1842 ਦੀ ਟਰੀਟੀ, ਟ੍ਰਾਈਪਾਰਟਾਈਟ ਟਰੀਟੀ ਜਿਹੜੀ ਐਂਪਰਰ ਚਾਈਨਾ, ਦਲਾਈ ਲਾਮਾ, ਸਰਕਾਰੇ ਖਾਲਸਾ ਜੀਓ ਦੇ ਵਿਚਾਲੇ ਹੋਈ ਸੀ, ਉਹਦਾ ਹਵਾਲਾ, ਔਰ ਉਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਇਹ ਦੁਨੀਆ ਭਰ ਦੇ ਵਿੱਚ ਈਵਨ ਬੇਸ਼ੱਕ ਅੱਜ ਦੀ ਡੇਟ 'ਚ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਭਾਰਤ ਦੇ ਹੱਕ 'ਚ ਡਿਊ ਟੂ ਚਾਈਨਾ ਨਾਲ ਹੌਸਟਿਲਿਟੀ ਭੁਗਤ ਰਹੇ ਨੇ, ਪਰ ਸਾਨੂੰ ਇਹਨਾਂ ਦੇ ਨਾਲ ਬਰਾਬਰ ਆਪਣਾ ਤਾਲਮੇਲ ਰੱਖਣਾ ਚਾਹੀਦਾ ਹੈ। ਸਿਚੁਏਸ਼ਨਸ ਬਦਲਦੀਆਂ ਰਹਿੰਦੀਆਂ ਨੇ। ਉਹੀ ਭਾਰਤ ਸੋਵੀਅਤ ਯੂਨੀਅਨ ਦੇ ਬਲੌਕ 'ਚ ਸੀ, ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ UN 'ਚ ਨੇ ਵੋਟਿੰਗ ਕੀਤੀ, ਕੋਲਡ ਵਾਰ ਈਰਾ 'ਚ ਅੱਜ ਪ੍ਰੋ ਅਮਰੀਕਾ ਹੈ। ਸੋ ਅਮਰੀਕਨ ਵੀ ਜਿਹੜੇ ਅਲਟੀਮੇਟਲੀ ਫਰਸਟ੍ਰੇਟ ਹੋਣਗੇ ਇੰਡੀਆ ਦੇ ਇਹ ਸਾਰੇ ਜਿਹੜਾ ਉਹਨਾਂ ਦਾ ਜੈਨੋਸਾਈਡਲ ਏਜੰਡਾ ਹੈ, ਔਰ ਇਹਨਾਂ ਦੇ ਨਾਲ ਵੀ ਸਾਡਾ ਉਹ ਸਟੇਟ ਡਿਪਾਰਟਮੈਂਟ ਹੋਏ, ਉਹਨਾਂ ਦੇ ਜਿਹੜੇ ਪੋਲੀਟੀਕਲ ਵਿੰਗ ਨੇ, ਰਿਲੀਜੀਅਸ ਵਿੰਗ ਨੇ, ਉਹਨਾਂ ਦੇ ਨਾਲ। ਪਰ ਕਨਕਲੂਜਨ 'ਚ ਮੈਂ ਕਹਾਂ ਕਿ ਅਲਟੀਮੇਟਲੀ ਬੈਂਜਾਮਿਨ ਫਰੈਂਕਲਿਨ ਦੀਆਂ ਇਹ ਲਾਈਨਾਂ ਕਿ ਵੀ ਆਲ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਸਾਨੂੰ ਆਪਣੀਆਂ ਧਿਰਾਂ ਨੂੰ, ਜਿਹੜੀਆਂ ਪੰਥ-ਪ੍ਰਸਤ ਧਿਰਾਂ ਨੇ, ਇੱਕ ਏਜੰਡੇ ਦੇ ਥੱਲੇ ਆਜ਼ਾਦੀ ਦੇ ਕੰਮ ਕਰਨ ਦੀ ਲੋੜ ਹੈ, ਲੇਕਿਨ ਇਸ ਦੇ ਨਾਲ ਜਿਹੜਾ ਇੰਡੀਅਨ ਸਟੇਟ ਦੇ ਖਿਲਾਫ ਦੂਸਰੀਆਂ ਆਜ਼ਾਦੀ ਤਹਿਰੀਕਾਂ ਨੇ, ਜਿਨ੍ਹਾਂ ਦੇ ਵਿੱਚ ਕਸ਼ਮੀਰੀ ਨੇ, ਜਿਨ੍ਹਾਂ ਦੇ ਵਿੱਚ ਨਾਗੇ ਨੇ, ਜਿਨ੍ਹਾਂ 'ਚ ਵੱਡੀ ਗਿਣਤੀ ਦੇ ਵਿੱਚ ਟਰਾਈਬਲਸ ਔਰ ਦਲਿਤ ਭਾਈਚਾਰਾ ਹੈ, ਜਿਨ੍ਹਾਂ ਦੇ ਬੇਸ਼ੱਕ ਉਹਨਾਂ ਦੀਆਂ ਆਪਣੀਆਂ ਕੁਝ ਲਿਮਿਟੇਸ਼ਨਸ ਵੀ ਹੋਣਗੀਆਂ, ਪਰ ਸਾਨੂੰ ਇਹਨਾਂ ਦੇ ਨਾਲ ਵੀ ਜਿਹੜਾ ਕਲੋਜ਼ ਐਸੋਸੀਏਸ਼ਨ, ਔਰ ਸਿੱਖਾਂ ਨੇ ਕਸ਼ਮੀਰੀਆਂ ਦੇ ਮੁੱਦੇ ਤੇ ਬਹੁਤ ਗੁੱਡਵਿਲ ਜਿੱਤੀ ਹੈ ਸਾਰੇ ਪੀਰੀਅਡ 'ਚ। ਜਦੋਂ ਤੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਬਾਹਰ, ਅਸੀਂ 30 ਸਾਲ ਤੋਂ ਟੁਗੈਦਰ ਹੈ। ਪਰ ਮੈਨੂੰ ਇਹ ਲੱਗਦਾ ਕਿ ਬਜਾਏ ਸਿਰਫ ਸਿੰਬੋਲਿਕ ਪ੍ਰੋਟੈਸਟ ਜਾਂ ਰੈਲੀਜ਼ ਤੱਕ ਹੀ ਕਰਨ ਦੇ, ਸਾਨੂੰ ਇਹਨਾਂ ਦੇ ਨਾਲ ਵੀ ਜਿਹੜਾ ਇੱਕ ਲੈਵਲ ਦੀ ਅੰਡਰਸਟੈਂਡਿੰਗ, ਔਰ ਬੇਸ਼ੱਕ ਭਾਰਤ ਦੇ ਨਕਸ਼ੇ ਜਿਹੜੇ 200 ਮਿਲੀਅਨ ਮੁਸਲਮਾਨ ਨੇ, ਉਹਨਾਂ ਦੇ ਵਿੱਚ ਤਾਂ ਉਹਨਾਂ ਦੀ ਵਿਲ ਤੋੜੀ ਹੋਈ ਹੈ, ਉਹਨਾਂ 'ਚ ਥੋੜ੍ਹੇ ਬਹੁਤ ਜਿਹੜੇ ਬਾਹਰ ਨੇ ਉਹ ਤਾਂ ਘਬਰਾਉਂਦੇ ਫਿਰ ਵੀ ਭਾਰਤ ਮਾਤਾ ਹੀ ਕਰਦੇ ਨੇ, ਪਰ ਸਾਨੂੰ ਉਹਨਾਂ ਨੂੰ ਵੀ ਰੀਚ ਆਊਟ ਕਰਨਾ ਚਾਹੀਦਾ ਹੈ। ਕਿਉਂਕਿ ਜੇ ਨਸੀਰੂਦੀਨ ਸ਼ਾਹ ਵਰਗਾ ਕਹਿ ਸਕਦਾ ਹੈ ਕਿ ਭਾਈ ਸਿਵਲ ਵਾਰ ਵੱਲ ਭਾਰਤ ਵੱਧ ਰਿਹਾ ਹੈ, ਤੇ ਫਿਰ ਜਦੋਂ ਇਹਨਾਂ ਨੂੰ ਵੀ ਨਜ਼ਰ ਆਏਗਾ ਕਿ ਭਾਈ ਹੁਣ ਡੂ ਔਰ ਡਾਈ ਵਾਲੀ ਗੱਲ ਹੈ, ਤੇ ਉਹਨਾਂ ਨੂੰ ਸ਼ਾਇਦ ਜਿਹੜੇ ਇੱਕ ਡਰੇ ਹੋਏ ਬੋਲਦੇ ਨਹੀਂ ਨੇ, ਸਾਡੀ ਗੱਲ ਸਮਝ ਆਏਗੀ। ਸੋ ਇਹਨਾਂ ਦੇ ਨਾਲ ਅਸੀਂ ਰਾਬਤੇ ਵੀ ਕਰੀਏ, ਕਲੋਜ਼ ਲੌਬੀ ਵੀ ਕਰੀਏ, ਔਰ ਸਭ ਤੋਂ ਵੱਡੀ ਤਾਕਤ ਸਾਡਾ ਫੇਥ, ਗੁਰੂ ਦੇ ਉੱਤੇ ਭਰੋਸਾ। ਗੁਰੂ ਕਲਗੀਧਰ ਪਾਤਸ਼ਾਹ ਨੇ ਕੌਮ ਨੂੰ, ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹ ਗੱਲ ਅਕਸਰ ਕਿਹਾ ਕਰਦੇ ਸੀ, ਜਿਹੜਾ ਸਾਡਾ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹ ਰਿਜ਼ੋਲਵ ਸਾਡਾ ਸਵੇਰੇ ਸ਼ਾਮ ਰਾਜ ਕਰੇਗਾ ਖਾਲਸਾ ਰੂਪ 'ਚ ਵੀ ਹੈ, ਪਰ ਅਸੀਂ ਰੋਜ਼ਾਨਾ ਹਰ ਸਿੱਖ ਔਰ ਹਰ ਸਿੱਖ ਪਰਿਵਾਰ ਆਪਣੇ ਬੱਚੇ ਬੱਚੀਆਂ ਨੂੰ ਇੱਥੋਂ ਦੇ ਮੁਲਕਾਂ ਦੇ ਵਿੱਚ ਇਹ ਆਪਣੀ ਕਹਾਣੀ ਜੋ ਭਾਰਤੀ ਹਾਕਮਾਂ ਦੇ ਜ਼ੁਲਮਾਂ ਦੀ ਹੈ, ਔਰ ਉਸ ਦਾ ਸੋਲਿਊਸ਼ਨ ਕਿ ਅਲਟੀਮੇਟ ਆਜ਼ਾਦੀ, ਖਾਲਿਸਤਾਨ ਜਿਵੇਂ ਇਹੀ ਇੱਕ ਹੱਲ ਹੈ, ਇਸ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਡ ਦੇਈਏ, ਬੀਤੇ ਦੇ ਇਤਿਹਾਸ ਦਾ ਵੀ, ਅੱਜ ਦੇ ਚੈਲੰਜਸ ਦਾ ਵੀ ਦੱਸੀਏ। ਔਰ ਗੁਰੂ ਸਮਰੱਥ ਹੈ। ਅਲਟੀਮੇਟਲੀ 2022 ਉਹ ਵਰਾ ਵੀ ਬਣ ਸਕਦਾ ਹੈ ਜਿਵੇਂ ਸੋਵੀਅਤ ਯੂਨੀਅਨ ਦਾ ਸਡਨ ਕਲੈਪਸ ਹੁੰਦਾ ਹੈ ਔਰ ਉਹਦੇ 'ਚੋਂ 15 ਨੇਸ਼ਨ ਨਿਕਲਦੇ ਨੇ, ਯੂਗੋਸਲਾਵੀਆ ਦਾ ਕਲੈਪਸ ਹੁੰਦਾ, ਉਹਦੇ 'ਚੋਂ 8 ਮੁਲਕ ਨਿਕਲਦੇ ਨੇ, ਔਰ 2022 ਉਹ ਵਰਾ ਹੋਏ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਹੋਏ, ਔਰ ਉਹ ਖਾਲੀ ਪੋਲ ਜਿਹੜਾ 31 ਦਿਨਾਂ ਤੋਂ ਅਟਾਰੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਝੰਡੇ ਦੇ ਨਾਲ ਇੰਡੀਅਨ ਝੰਡੇ ਤੋਂ ਸਖਣਾ, ਇਸ ਦੇ ਉੱਤੇ ਸਾਡਾ ਖਾਲਿਸਤਾਨ ਦਾ ਝੰਡਾ ਫਹਿਰਾਏ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਆਪਣਾ
ਵਿਚਾਰਾਂ ਸਾਂਝੀਆਂ ਕਰਨ ਦੇ ਲਈ। ਤੇ ਵਿਊਅਰਸ, ਇਸ ਵਕਤ ਸਮਾਂ ਜਿਹੜਾ ਹੈ ਉਹ ਸਮਾਪਤ ਹੋ ਚੁੱਕਿਆ ਹੈ ਇਸ ਸ਼ੋਅ ਦਾ। ਸੋ ਮੁਬਾਰਕਬਾਦ ਦੁਬਾਰਾ ਫੇਰ ਨਵੇਂ ਵਰ੍ਹੇ ਦੀ ਆਮਦ ਦੇ ਉੱਤੇ, ਤੇ ਉਮੀਦ ਕਰਦੇ ਹਾਂ ਕਿ ਇਹ ਨਵਾਂ ਵਰ੍ਹਾ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ, ਚੜ੍ਹਦੀ ਕਲਾ ਲੈ ਕੇ ਆਵੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।